ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 42। ਖਾਲਿਦ ਨੂੰ ਫਿਕਰ ਲੱਗਾ ਹੋਇਆ ਸੀ। ਪਿੰਡੋਂ ਕੋਈ ਇਤਲਾਹ ਨਹੀਂ ਆਈ ਸੀ। ਕਿਧਰੇ ਕੋਈ ਗੜਬੜ ਨਾ ਹੋ ਗਈ ਹੋਵੇ। ਉਹ ਨਾ ਹੋਵੇ ਭਈ ਰਕਮ ਵੀ ਹੱਥੋਂ ਜਾਏ ਤੇ ਕੁੜੀ ਵੀ ਨਾ ਆਵੇ। ਪਰ ਉਹਨੂੰ ਇਹ ਵੀ ਯਕੀਨ ਸੀ ਅੰਨੂ ਕੱਚੀਆਂ ਗੋਲੀਆਂ ਖੇਡਿਆ ਹੋਇਆ ਨਹੀਂ ਸੀ। ਪਰ ਇੱਕ ਸ਼ਾਮੀ ਬਾਸੂ ਤੇ ਆਪਾ ਕੁੜੀ ਨੂੰ ਨਾਲ ਲੈ ਕੇ ਆ ਗਏ। ਉਹਨੇ ਕੁੜੀ ਨੂੰ ਵੇਖਿਆ ਤੇ ਠਠੰਬਰ ਗਿਆ। ਇਹ ਤੇ ਦੂਜੀ ਨੱਜੀ ਸੀ। ਉਹ ਨੀਲੀਆਂ ਅੱਖਾਂ ਤੇ ਸੁਨਹਿਰੀ ਵਾਲ, ਚਿੱਟਾ ਖੰਬੂਰ ਰੰਗ ਤੇ ਉਹ ਤਿੱਖੇ ਨਕਸ਼, ਜਿਵੇਂ ਨੱਜੀ ਨੂੰ ਉਹਦੇ ਬਾਲਪਣੇ ਵਿੱਚ ਵੇਖ ਰਿਹਾ ਹੋਵੇ। ਤੇਰਾ ਕੀ ਨਾਂ ਹੈ? ਉਹਨੇ ਉਹਦੇ ਸਿਰ ਉੱਤੇ ਸ਼ਫਕਤ ਨਾਲ ਹੱਥ ਫੇਰਦਿਆਂ ਪੁੱਛਿਆ, ਪਰ ਫੇਰ ਆਪੂ ਛੇਤੀ ਨਾਲ ਆਖਿਆ, ਰਹਿਣ ਦੇ ਪੁਰਾਣਾ ਨਾਂ, ਅੱਜ ਤੋਂ ਤੇਰਾ ਨਾਂ ਨੈਣ ਤਾਰਾ ਹੈ। ਉਹ ਘਾਬਰੀ ਹੋਈ ਤੇ ਡੌਰ ਭੌਰ ਲੱਗਦੀ ਸੀ, ਪਰ ਖਾਲਿਦ ਦੇ ਰਵੱਈਏ ਤੇ ਘਰ ਵਿੱਚ ਇੱਕ ਕੁੜੀ ਨੂੰ ਵੇਖ ਕੇ ਸੰਭਲ ਗਈ। ਉਹਨੇ ਰੂਬੀ ਨੂੰ ਦੱਸਿਆ, ਇਹ ਯਤੀਮ ਕੁੜੀ ਏ, ਅੱਜ ਤੋਂ ਇਸੇ ਘਰ ਵਿੱਚ ਰਵੇਗੀ, ਤੇਰੀ ਵੱਡੀ ਭੈਣ ਬਣ ਕੇ। ਇਹਦਾ ਖਿਆਲ ਰੱਖਣਾ। ਨਿੱਕੇ ਤਾਇਰ ਤੇ ਰੂਬੀਨਾ ਤੇ ਉਹਨੂੰ ਫੌਰਨ ਕਬੂਲ ਕਰ ਲਿਆ ਤੇ ਆਪਣੇ ਨਾਲ ਲੈ ਗਏ, ਜਿਵੇਂ ਨਵੀਂ ਭੈਣ ਪਸੰਦ ਆ ਗਈ ਹੋਵੇ। ਪਰ ਵੱਡਾ ਨਈਮ ਉੱਠ ਕੇ ਬਾਹਰ ਨਿਕਲ ਗਿਆ। ਨੌਕਰਾਣੀ ਚਾਹ ਬਣਾ ਲਿਆਈ, ਸਾਰਿਆਂ ਰਲ ਕੇ ਪੀਤੀ। ਬਾਸੂ ਤੇ ਆਪਾ ਸਾਰੀ ਤਫਸੀਲ ਦੱਸੀ। ਕੁੜੀ ਬਾਰੇ ਉਹਨਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਸੀ, ਭਈ ਉਹ ਕਿਵੇਂ ਰਹਿੰਦੀ ਤੇ ਉਹਦੇ ਨਾਲ ਕੀ ਸਲੂਕ ਹੁੰਦਾ ਸੀ। ਖਾਲਿਦ ਆਖਿਆ, ਮੈਂ ਵੀ ਨਹੀਂ ਪੁੱਛਾਂਗਾ, ਕੋਸ਼ਿਸ਼ ਕਰਾਂਗਾ ਉਹ ਪਿਛਲੀ ਜ਼ਿੰਦਗੀ ਭੁੱਲ ਜਾਏ। ਪਰ ਮਾਂ ਧੀ ਦਾ ਮਿਲ ਕੇ ਵਿਛੜਨ ਦਾ ਹਾਲ ਸੁਣ ਕੇ ਉਹ ਵੀ ਉਦਾਸ ਹੋ ਗਿਆ। ਆਖਿਓਸ, ਉਹਨਾਂ ਦੇ ਮੇਲ ਮੁਲਾਕਾਤ ਦੀ ਅੱਗੋਂ ਤੋਂ ਸਿਰਫ ਇੱਕੋ ਸੂਰਤ ਹੈ, ਉਹ ਜਦੋਂ ਚਾਹੇ ਆ ਕੇ ਇੱਥੇ ਮਿਲ ਲਵਿਆ ਕਰੇ। ਦੂਜੇ ਤੀਜੇ ਦਿਨ ਉਹਨੇ ਨੈਣ ਤਾਰਾ ਨੂੰ ਇੱਕ ਪ੍ਰਾਈਵੇਟ ਅੰਗਰੇਜ਼ੀ ਸਕੂਲ ਵਿੱਚ ਟੈਸਟ ਦਿਵਾ ਕੇ ਦਾਖਲ ਕਰਵਾ ਦਿੱਤਾ, ਕਿਉਂ ਜੇ ਉਹ ਲਾਹੌਰ ਵੀ ਇਸੇ ਤਰ੍ਹਾਂ ਦੇ ਇੱਕ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੀ ਸੀ। 2-3 ਰਾਤਾਂ ਰਹਿ ਕੇ ਆਪਾ ਤੇ ਬਾਸੂ ਸ਼ਹਿਰੋਂ ਪਰਤ ਗਏ। ਉਹਨੇ ਆਪਾ ਨੂੰ ਆਖਿਆ ਸੀ ਭਈ ਉਹ ਕਿਸੇ ਵੇਲੇ ਜਾ ਕੇ ਜ਼ੀਨਤ ਦੀ ਖਬਰ ਖੈਰ ਲੈ ਆਉਣ, ਨਾਲੇ ਕੁੜੀ ਬਾਰੇ ਦੱਸ ਦੇਵਣ। ਜ਼ੀਨਤ ਨੂੰ ਨੱਜੀ ਬਾਰੇ ਪਿਛਲੀ ਗੱਲ ਦਾ ਪਤਾ ਸੀ। ਨਵੀਂ ਗੱਲ ਦਾ ਪਤਾ ਲੱਗਾ ਤੇ ਉਹ ਪਰੇਸ਼ਾਨ ਹੋ ਗਈ। ਆਖਣ ਲੱਗੀ, ਅੱਜ ਧੀ ਮੇਰੇ ਘਰ ਵਿੱਚ ਵੜੀ ਏ, ਪਿੱਛੇ ਪਿੱਛੇ ਉਹਦੀ ਮਾਂ ਵੀ ਆ ਜਾਵੇਗੀ। ਮੈਂ ਆਪਣੇ ਪਾਕ ਤੇ ਸਾਫ਼ ਘਰ ਨੂੰ ਪਲੀਤ ਨਹੀਂ ਹੋਣ ਦੇਣਾ। ਕੰਜਰਾਂ ਵਿੱਚ ਪੜੀ ਹੋਈ ਹਰਾਮ ਦੀ ਜੰਮ ਮੇਰੇ ਬਾਲਾਂ ਵਿੱਚ ਰਵੇਗੀ, ਮੈਂ ਇਹ ਨਹੀਂ ਹੋਣ ਦੇਣਾ। ਆਪਾ ਬਥੇਰਾ ਸਮਝਾਇਆ, ਤਸੱਲੀ ਦਿੱਤੀ, ਇਸਲਾਮ ਤੇ ਇਖਲਾਕ ਦੇ ਹਵਾਲੇ ਦਿੱਤੇ, ਪਰ ਉਹ ਰੋਣ ਲੱਗ ਪਈ। ਆਖੇ, ਮੈਂ ਇੱਥੇ ਬਿਮਾਰ ਪਈ ਹਾਂ ਤੇ ਉੱਥੇ ਮੇਰੇ ਘਰ ਵਿੱਚ ਇੱਕ ਹਰਾਮ ਖਾਣੀ ਜ਼ਾਨੀਆ ਔਰਤ ਦੀ ਧੀ ਆ ਵੜੀ ਏ, ਉਹ ਵੀ ਹਰਾਮ ਦੀ। ਇੱਕ ਗੰਦੀ ਮੱਛੀ ਪੂਰੇ ਤਲਾਅ ਨੂੰ ਗੰਦਿਆਂ ਕਰ ਦਿੰਦੀ ਏ। ਉਹ ਮੇਰੇ ਬਾਲਾਂ ਨਾਲ ਖੇਡੇ, ਉਹਨਾਂ ਦੇ ਖਾਣ ਪੀਣ ਤੇ ਵਰਤਣ ਦੀਆਂ ਚੀਜ਼ਾਂ ਨੂੰ ਹੱਥ ਲਾਏ, ਇਹ ਨਹੀਂ ਹੋ ਸਕਦਾ। ਮੈਂ ਆਪਣੇ ਘਰ ਚੱਲੀ ਹਾਂ, ਜਾ ਕੇ ਵੇਖਣੀ ਆ ਕਿਸ ਤਰ੍ਹਾਂ ਉਹ ਕੁੱਤੀ ਮੇਰੇ ਘਰ ਵਿੱਚ ਰਹਿੰਦੀ ਏ। ਆਪਾ ਆਖਿਆ, ਤੂੰ ਵੱਲ ਨਹੀਂ, ਮਾਸੀ ਦੀ ਤਬੀਅਤ ਵੀ ਖਰਾਬ ਹੈ, ਪਹਿਲੇ ਠੀਕ ਹੋ ਜਾ ਫਿਰ ਚਲੀ ਜਾਈਂ। ਪਰ ਹਿੱਕੇ ਤੇ ਉਹ ਸ਼ਹਿਰ ਜਾਣ ਦੀ ਗੱਲ ਹੀ ਨਹੀਂ ਕਰਦੀ ਸੀ। ਹਿੱਕੇ ਆਖਣ ਲੱਗੀ, ਮਾਂ ਮਰਦੀ ਏ ਤੇ ਮਰੇ, ਮੈਂ ਕੀ ਕਰਾਂ? ਮੈਂ ਕੋਈ ਸਾਰੀ ਉਮਰ ਦਾ ਠੇਕਾ ਲਿਆ ਹੋਇਆ, ਮੇਰਾ ਘਰ ਉਜੜਦਾ ਪਿਆ ਹੈ, ਮੈਂ ਇੱਥੇ ਕਿਸ ਤਰ੍ਹਾਂ ਬੈਠੀ ਰਵਾਂ? ਮੈਂ ਭਾਵੇਂ ਡਿੱਗਦੀ ਡਹਿੰਦੀ ਅਪੜੀ, ਪਰ ਅੱਪੜ ਜਾਵਾਂਗੀ ਤੇ ਕੱਲ੍ਹ ਹੀ ਜਾਵਾਂਗੀ। ਆਪਾ ਆਖਿਆ, ਉਹ ਘਰ ਸਿਰਫ ਤੇਰਾ ਨਹੀਂ, ਖਾਲਿਦ ਦਾ ਵੀ ਏ। ਬਾਲ ਤੇਰੇ ਹੀ ਨਹੀਂ, ਉਹਦੇ ਵੀ ਨੇ। ਉਹਦੇ ਫੈਸਲੇ ਤੇ ਇਰਾਦੇ ਨੂੰ ਰੱਦ ਕਰੇਗੀ ਤੇ ਘਰ ਵਿੱਚ ਦੁਫੈੜ ਪੈ ਜਾਵੇਗੀ। ਠੰਡੇ ਦਿਲ ਨਾਲ ਸੋਚ ਤੇ ਇੱਕ ਯਤੀਮ ਕੁੜੀ ਨੂੰ ਧੀ ਬਣਾ ਕੇ ਸਵਾਬ ਲੈ। ਪਰ ਉਹ ਕੋਈ ਗੱਲ ਨਾ ਸੁਣੇ। ਉੱਤੋਂ ਮਾਂ ਪਿਓ ਨੂੰ ਪਤਾ ਲੱਗਾ ਤੇ ਉਹਨਾਂ ਹੋਰ ਤੂਫਾਨ ਮਚਾ ਦਿੱਤਾ, ਬਲਦੀ ਉੱਤੇ ਤੇਲ ਪਾਇਆ। ਉਹਦੇ ਅੱਬੇ ਆਖਿਆ, ਕੀ ਪਤਾ ਉਹ ਕੁੜੀ ਖਾਲਿਦ ਦੀ ਆਪਣੀ ਹੋਵੇ ਤੇ ਜੋ ਕੁਝ ਨੱਜੀ ਤੇ ਖਾਲਿਦ ਬਾਰੇ ਸੁਣਿਆ ਸੀ ਉਹ ਸੱਚ ਹੋਵੇ। ਮਾਂ ਆਖਿਆ, ਤੈਨੂੰ ਆਖਿਆ ਸੀ ਜ਼ੈਨੀ, ਮੈਨੂੰ ਮਰਨ ਦੇ, ਜਾ ਕੇ ਆਪਣਾ ਘਰ ਸੰਭਾਲ, ਪਰ ਤੂੰ ਮੇਰੀ ਨਾ ਮੰਨੀ। ਹੁਣ ਸਵਾਦ ਚੱਖ, ਕੁੱਤੀਆਂ ਤੇਰੇ ਘਰ ਦਾ ਰਾਹ ਵੇਖ ਲਿਆ ਏ, ਉਹਨਾਂ ਹੱਗ ਹੱਗ ਕੇ ਪਲੀਤ ਕਰ ਛੱਡਣਾ ਏ। ਹੁਣ ਵੀ ਵੇਲਾ ਈ, ਜਾ ਕੇ ਸੰਭਾਲ ਲੈ, ਕੱਢ ਉਸ ਹਰਾਮ ਦੀ ਤੁਖਮ ਨੂੰ ਉੱਥੋਂ, ਨਹੀਂ ਤੇ ਪਛਤਾਏਗੀ। ਫਿਰ ਉਹ ਆਪਾ ਨਾਲ ਲੜਨ ਲੱਗ ਪਈਆਂ। ਸਾਰੀ ਸਾਜ਼ਿਸ਼ ਤੇਰੀ ਏ, ਤੂੰ ਆਪੂ ਜਾ ਕੇ ਛੱਡ ਆਈ ਏ। ਤੈਨੂੰ ਰੱਬ ਦਾ ਖੌਫ ਨਾ ਆਇਆ, ਤੈਨੂੰ ਭਰਜਾਈ ਤੇ ਬਤਰੀਆਂ ਦਾ ਖਿਆਲ ਨਾ ਆਇਆ, ਪਰ ਅਸੀਂ ਅਜੇ ਮੋਏ ਨਹੀਂ,
ਸਾਡੇ ਆਉਂਦਿਆਂ ਇੰਜ ਨਹੀਂ ਹੋ ਸਕਦਾ। ਆਪਾ ਜਦੋਂ ਵੇਖਿਆ ਪਈ ਉਹ ਸਾਰਾ ਟੱਬਰ ਕੋਈ ਗੱਲ ਸੁਣਨ ਮੰਨਣ ਨੂੰ ਤਿਆਰ ਨਹੀਂ, ਸਗੋਂ ਉਹਦੀ ਬੇਇੱਜ਼ਤੀ ਕਰਨ ਨੂੰ ਤਿਆਰ ਨੇ, ਉਹ ਉੱਠ ਕੇ ਪਿੰਡ ਆ ਗਈ। ਹੁਣ ਖਾਲਦ ਦੇ ਘਰ ਵਿੱਚ ਜਿਹੜਾ ਪੁਆੜਾ ਪੈਣ ਵਾਲਾ ਸੀ ਉਹਨੂੰ ਸਾਫ਼ ਦਿਸਣ ਲੱਗ ਪਿਆ ਸੀ, ਪਰ ਉਹ ਕੀ ਕਰ ਸਕਦੀ ਸੀ? ਨੇਕੀ ਬਰਬਾਦ, ਗੁਨਾਹ ਲਾਜ਼ਮ। ਬਾਸੂ ਤੇ ਅਨੂ ਸੁਣਿਆ ਤੇ ਉਹ ਵੀ ਪਰੇਸ਼ਾਨ ਹੋ ਗਏ। ਅਗਲੇ ਦਿਨ ਸਕੀਨਾ ਨਾਲ ਨੱਜੀ ਆਈ। ਉਹ ਪਤਾ ਕਰਨ ਆਈ ਸੀ ਪਈ ਕੁੜੀ ਸ਼ਹਿਰ ਟੁਰ ਗਈ ਹੈ ਕਿ ਨਹੀਂ, ਤੇ ਉੱਥੇ ਉਹਦਾ ਕੀ ਹਾਲ ਹਵਾਲ ਹੈ। ਆਪਾ ਦੱਸਿਆ ਪਈ ਉਹਦਾ ਨਾਂ ਖਾਲਦ ਨੇ ਨੈਣ ਤਾਰਾ ਰੱਖਿਆ ਹੈ, ਉਹਨੂੰ ਸਕੂਲੇ ਦਾਖਲ ਕਰਵਾ ਦਿੱਤਾ ਹੈ ਤੇ ਘਰ ਵਿੱਚ ਨੌਕਰ ਹੈ, ਉਹਨੂੰ ਘਰ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ। ਉਹ ਇਹ ਸਾਰੀਆਂ ਗੱਲਾਂ ਸੁਣ ਕੇ ਖੁਸ਼ ਹੋਈ ਤੇ ਉਹਨੂੰ ਯਾਦ ਕਰ ਕਰਕੇ ਰੋਂਦੀ ਰਹੀ। ਆਖਣ ਲੱਗੀ, ਉਹਦੀ ਇੱਕ ਫੋਟੋ ਮੰਗਵਾ ਦਿਓ, ਮੈਂ ਉਸੇ ਨਾਲ ਦਿਲ ਪਰਚਾਉਂਦੀ ਰਵਾਂਗੀ। ਖਾਲਦ ਨੇ ਆਖਿਆ ਏ। ਆਪਾ ਦੱਸਿਆ, ਤੂੰ ਜਦੋਂ ਚਾਵੇਂ ਜਾ ਕੇ ਉਹਨੂੰ ਵੇਖ ਮਿਲ ਸਕਣੀ ਹੈ, ਪਰ ਕੀ ਆਪਾ? ਅੱਗੋਂ ਆਪਾ ਉਹਨੂੰ ਜ਼ੀਨਤ ਵਾਲੀ ਸਾਰੀ ਗੱਲ ਦੱਸੀ ਤੇ ਇਹ ਵੀ ਭਈ ਅੱਜ ਉਹ ਆਪਣੇ ਘਰ ਅੱਪੜ ਗਈ ਹੋਣੀ ਹੈ ਤੇ ਘਰ ਵਿੱਚ ਬੜਾ ਫਤੂਰ ਪੈ ਗਿਆ ਹੋਣਾ ਹੈ। ਇਹ ਸੁਣ ਕੇ ਨੱਜੀ ਦੀ ਖੁਸ਼ੀ ਦੇ ਸਾਰੇ ਬੁਕਾਨੇ ਪਾਟ ਗਏ ਤੇ ਉਹਦਾ ਮੂੰਹ ਲਟਕ ਗਿਆ। ਇਹ ਕੀ ਹੋਇਆ ਹੈ? ਆਪਾ ਕੀ ਬਣੇਗਾ ਉਸ ਕਰਮਾ ਮਾਰੀ ਦਾ? ਖੋਰੇ ਖਾਲਦ ਸਮਝਾ ਬੁਝਾ ਲਵੇ। ਆਪਾ ਆਖਿਆ, ਸਾਡੇ ਤੇ ਖਾਲਦ ਦੇ ਸਮਝਾਉਣ ਵਿੱਚ ਬੜਾ ਫਰਕ ਹੈ। ਜੇ ਨਾ ਸਮਝੀ ਤੇ ਫੇਰ ਰੱਬ ਰੱਖਾਏ। ਆਪਾ ਆਖਿਆ, ਤੂੰ ਫਿਕਰ ਨਾ ਕਰ, ਮੈਂ ਆਪਣੇ ਕੋਲ ਰੱਖ ਲਵਾਂਗੀ। ਪਰ ਉਹਦੀ ਪੜ੍ਹਾਈ? ਨੱਜੀ ਰੋਣ ਲੱਗ ਪਈ। ਉਹ ਤੇ ਸ਼ਹਿਰ ਦੀ ਪੜ੍ਹੀ ਹੋਈ ਹੈ, ਖਾਲਦ ਉਹਨੂੰ ਕਦੀ ਘਰੋਂ ਨਹੀਂ ਕੱਢੇਗਾ। ਆਪਾ ਤਸੱਲੀ ਦਿੱਤੀ। ਪਰ ਜੇ ਇਸ ਝਗੜੇ ਵਿੱਚ ਉਹਦਾ ਆਪਣਾ ਘਰ? ਨੱਜੀ ਅਥਰੂ ਪੁੱਜਦੇ ਹੋਇਆ ਆਖਿਆ, ਮੈਂ ਉਹਦੇ ਭਾਜੀ ਨੂੰ ਘੱਲਣੀ ਆ। ਆਪਾ ਆਖਿਆ, ਜਾ ਕੇ ਪਤਾ ਕਰਨ, ਕੋਈ ਬਹੁਤਾ ਵਿਗਾੜਾ ਤੇ ਨਹੀਂ ਪੈ ਗਿਆ। ਜ਼ੀਨਤ ਨੂੰ ਜੇ ਇਸ ਗੱਲ ਦਾ ਡਰ ਹੈ, ਨੱਜੀ ਆਖਿਆ, ਭਈ ਮੈਂ ਧੀ ਨੂੰ ਮਿਲਣ ਦੇ ਬਹਾਨੇ ਉੱਥੇ ਜਾਵਾਂਗੀ ਤੇ ਹੌਲੀ ਹੌਲੀ ਉਹਦੇ ਘਰ ਉੱਤੇ ਕਬਜ਼ਾ ਕਰ ਲਵਾਂਗੀ ਤੇ ਮੈਂ ਕੌਲ ਦੇਨੀ ਆ, ਕਦੀ ਉਹਦੇ ਘਰ ਨਹੀਂ ਜਾਵਾਂਗੀ। ਸਾਰੀ ਹਯਾਤੀ ਧੀ ਦਾ ਮੂੰਹ ਨਹੀਂ ਵੇਖਾਂਗੀ, ਬਸ ਉਹਦੇ ਵੱਲੋਂ ਮੈਨੂੰ ਠੰਡੀ ਹਵਾ ਆਉਂਦੀ ਰਵੇ। ਤੁਸੀਂ ਛੇਤੀ ਨਾਲ ਭਾਵਰਾਂ ਨੂੰ ਘੱਲੋ, ਪਤਾ ਕਰਨ, ਨਾਲੇ ਮੇਰਾ ਸੁਨੇਹਾ ਪੜਾ ਦੇਵਣ। ਤੂੰ ਇੰਜ ਕਰ, ਆਪਾ ਆਖਿਆ, ਤੂੰ ਕਿਧਰੇ ਨਿਕਾਹ ਕਰ ਲੈ, ਜ਼ੀਨਤ ਦੀ ਚਿੰਤਾ ਘਟ ਜਾਵੇਗੀ। ਕੁਝ ਚਿਰ ਨੱਜੀ ਚੁੱਪ ਰਹੀ, ਫੇਰ ਆਖਣ ਲੱਗੀ, ਤੁਸੀਂ ਠੀਕ ਆਖਦੇ ਹੋ ਆਪਾ, ਪਰ ਮੇਰੇ ਦਿਲ ਵਿੱਚ ਕੋਈ ਜਜ਼ਬਾ ਨਹੀਂ, ਨਾ ਮੇਰੀ ਉਮਰ ਰਹੀ ਹੈ। ਕੀ ਹੋਇਆ ਹੈ ਤੇਰੀ ਉਮਰ ਨੂੰ? ਆਪਾ ਆਖਿਆ, ਅਜੇ ਤੂੰ ਜਵਾਨ ਹੈ, ਆਪਣੀ ਜ਼ਿੰਦਗੀ ਬਹੁਤੀ ਨਾ ਰੋਲ, ਤੇਰੇ ਅਜੇ ਵੀ ਬੜੇ ਉਮੀਦਵਾਰ ਨੇ। ਆਹੋ ਨੱਜੀ, ਸਕੀਨਾ ਆਖਿਆ, ਆਪਣੇ ਲਈ ਨਹੀਂ ਤੇ ਕੁੜੀ ਦੀ ਬਿਹਤਰੀ ਲਈ ਸਹੀ। ਉਹਦੇ ਲਈ ਤੇ ਮੇਰੀ ਜਾਨ ਵੀ ਕੁਰਬਾਨ ਹੈ। ਜਾਨ ਕੁਰਬਾਨ ਕਰਨ ਦੀ ਲੋੜ ਨਹੀਂ। ਆਪਾ ਆਖਿਆ, ਤੂੰ ਨਿਕਾਹ ਕਰ ਲਵੇਂਗੀ ਤੇ ਜ਼ੀਨਤ ਦਾ ਦਿਲ ਜ਼ਰੂਰ ਟਿਕਾਣੇ ਆ ਜਾਏਗਾ, ਪਰ ਉਹ ਨਾ ਹੋਵੇ। ਆਪਾ, ਨੱਜੀ ਆਖਿਆ, ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਮੈਂ ਨਿਕਾਹ ਕਰ ਲਵਾਂ ਤੇ ਜ਼ੀਨਤ ਫੇਰ ਵੀ ਕੁੜੀ ਨੂੰ ਘਰ ਨਾ ਟਿਕਣ ਦੇਵੇ। ਪਹਿਲਾਂ ਤੁਸੀਂ ਭਾਵਰਾਂ ਨੂੰ ਘੱਲ ਕੇ ਪਤਾ ਤੇ ਕਰਾਓ। ਠੀਕ ਏ, ਆਪਾ ਆਖਿਆ, ਅੱਲਾ ਕਰੇ ਖੈਰ ਗੁਜ਼ਰੀ ਹੋ ਸਕਦਾ ਹੈ। ਨੱਜੀ, ਸਕੀਨਾ ਆਖਿਆ, ਤੇਲੀ ਤੁਹਾਨੂੰ ਦੋਵਾਂ ਮਾਂ ਦੀਆਂ ਨੂੰ ਕਬੂਲ ਕਰ ਲਵੇ। ਅਜੇ ਆ ਕਿੱਥੋਂ? ਨੱਜੀ ਆਖਿਆ, ਠੀਕ ਏ, ਪਹਿਲਾਂ ਕਿਸੇ ਤੇਲੀ ਕੋਲੋਂ ਪੁੱਛ ਲਵਾਂਗੇ। ਆਪਾ ਹੱਸ ਕੇ ਆਖਿਆ, ਨਹੀਂ ਆਪਾ। ਨੱਜੀ ਆਖਿਆ, ਮੈਂ ਤੋਤੇ ਟੁਕਿਆ ਅਮਰੂਦ, ਅਗੁਲਛੀ ਹੋਈ ਹੱਡੀ, ਮੇਰਾ ਅਜੇ ਦਿਲ ਨਹੀਂ ਮੰਨਦਾ। ਆਪਾ ਉਹਨੂੰ ਹਮਦਰਦੀ ਨਾਲ ਤੱਕਿਆ ਤੇ ਠੰਡਾ ਸਾਹ ਭਰ ਕੇ ਚੁੱਪ ਹੋ ਗਈ। ਨੱਜੀ ਨੂੰ ਟਾਂਗੇ ਵਿੱਚ ਵੇਖਣ ਪਿੱਛੋਂ ਖਾਲਦ ਉਹ ਨਹੀਂ ਰਿਹਾ ਸੀ ਜਿਹੜਾ ਉਹਨੂੰ ਵੇਖਣ ਤੋਂ ਪਹਿਲਾਂ ਸੀ। ਉਹਨੂੰ ਪਰਤ ਕੇ ਆਪਣੀ ਬੇਵਕੂਫੀ ਉੱਤੇ ਅਫਸੋਸ ਹੁੰਦਾ। ਉਹਨੇ ਨੱਜੀ ਨੂੰ ਪਹਿਲਾਂ ਕਿਉਂ ਨਹੀਂ ਵੇਖਿਆ ਸੀ? ਚੰਗਾ ਭਲਾ ਬੇਲੀਆਂ ਨਾਲ ਉਹਦੇ ਪਿੰਡ ਗਿਆ ਸੀ, ਪਰ ਉਹਨੂੰ ਵੇਖਿਆ ਬਗੈਰ ਹੀ ਪਰਤ ਆਇਆ ਸੀ। ਜੂਰਾ ਤੇ ਮੁੱਦਾ ਠੀਕ ਆਖਦੇ ਸਨ, ਉਹ ਵਾਕਈ ਵੇਖਣ ਵਾਲੀ ਚੀਜ਼ ਸੀ, ਪਰ ਉਸ ਵੇਲੇ ਉਹਨੂੰ ਇਹ ਸਭ ਕੁਝ ਘਟੀਆ ਤੇ ਭੈੜਾ ਜਾਪਦਾ ਸੀ, ਗੁੰਡਿਆਂ ਬਦਮਾਸ਼ਾਂ ਵਰਗਾ ਕੰਮ। ਪਰ ਜੇ ਉਹ ਉਹਨੂੰ ਵੇਖ ਲੈਂਦਾ ਤੇ ਉਹਦੀ ਹਯਾਤੀ ਦੀ ਟੋਰ ਹੋਰ ਹੋ ਜਾਣੀ ਸੀ। ਪਰ ਉਸ ਵੇਲੇ ਤੇ ਫਰਾ ਉਹਦੇ ਦਿਲ ਤੇ ਦਿਮਾਗ ਉੱਤੇ ਛਾਈ ਹੋਈ ਸੀ। ਪਰ ਕਿੱਥੇ ਗਿਆ ਉਹ ਹੁਸਨ? ਕਿਹੜੇ ਖੂਹ ਖਾਤੇ ਪੈ ਗਈ ਉਹ ਲਤਾਫਤ ਤੇ ਕਿਸ ਕੰਮ ਆਏ ਉਹ ਵਫਾ ਦੇ ਕੌਲ ਕਰਾਰ? ਪਰ ਉਸ ਵੇਲੇ ਤੇ ਅਜੇ ਉਹਨੂੰ ਫਰਾ ਦੇ ਇਸ਼ਕ ਦਾ ਜਿੰਨ ਪੂਰੀ ਤਰ੍ਹਾਂ ਨਹੀਂ ਚੰਬੜਿਆ ਸੀ। ਉਹ ਨੱਜੀ ਨੂੰ ਵੇਖ ਲੈਂਦਾ ਤੇ ਖੋਰੇ ਸਿੱਧੇ ਰਾਹ ਉੱਤੇ ਆ ਜਾਂਦਾ।
ਉਹਦੇ ਮਾਪੇ ਇੱਕ ਪੜ੍ਹੇ ਲਿਖੇ ਤੇ ਚੰਗੇ ਘਰ ਦੇ ਮੁੰਡੇ ਨਾਲ ਰਿਸ਼ਤਾ ਕਰਨ ਤੋਂ ਇਨਕਾਰ ਨਾ ਕਰਦੇ। ਜਾ ਹੋ ਜਾਂਦੀਏ, ਇਹ ਕੀ ਥੜੋਕ ਲੱਗ ਗਈ, ਇਹ ਕੀ ਭੁੱਲ ਹੋ ਗਈ। ਉਹ ਖਤ ਲਿਖਦੀ ਰਹੀ, ਉਹਦੇ ਪਿੱਛੇ ਬਰਬਾਦ ਹੁੰਦੀ ਫਿਰੀ ਤੇ ਉਹਨੂੰ ਪਤਾ ਹੀ ਨਾ ਲੱਗਾ ਵੀ ਤੇ ਉਹਨੇ ਪਰਵਾਹ ਹੀ ਨਾ ਕੀਤੀ। ਹੋਵੇਗੀ ਕੋਈ ਨੱਜੀ ਸੁਨਿਆਰੀ, ਉਹਨੂੰ ਕੀ ਪਤਾ ਸੀ ਨੱਜੀ ਇਹ ਹੈ ਜਿਹਦੇ ਸਾਹਮਣੇ ਫਰਾ ਜਮਾਲ ਵੀ ਮੈਲੀ ਮੈਲੀ ਦਿਸੇ। ਉਹਦੇ ਪਿੱਛੇ ਲੜਨ ਮਰਨ ਵਾਲੇ ਵੀ ਸੱਚੇ ਹੀ ਸਨ ਤੇ ਸਰਵਰ ਵੀ। ਉਹ ਹੋਰ ਕੀ ਕਰਦਾ? ਉਹਨੂੰ ਵੇਖ ਕੇ ਤੇ ਚੰਗੇ ਚੰਗੇ ਦਾ ਈਮਾਨ ਡੋਲ ਜਾਂਦਾ ਏ ਤੇ ਉਹ ਤੇ ਹੈ ਹੀ ਬੇਈਮਾਨ ਸੀ। ਪਰ ਹੁਣ ਗੁਜ਼ਰੇ ਵੇਲੇ ਉੱਤੇ ਪਛਤਾਣ ਦਾ ਕੀ ਫਾਇਦਾ? ਉਹਦੀ ਕਿਸਮਤ ਵਿੱਚ ਜ਼ੀਨਤ ਲਿਖੀ ਹੋਈ ਸੀ, ਜਿਹਨੂੰ ਆਪਣੇ ਖਾਵੰਦ ਨਾਲੋਂ ਬਹੁਤਾ ਆਪਣੇ ਮਾਂ ਪਿਓ ਦਾ ਖਿਆਲ ਸੀ ਤੇ ਜਿਹਨੂੰ ਉਹਦੀਆਂ ਖੁਸ਼ੀਆਂ ਨਾਲੋਂ ਬਹੁਤਾ ਗੁਨਾਹ ਸਵਾਬ ਤੇ ਜੰਨਤ ਦੋਜ਼ਖ ਦਾ ਫਿਕਰ ਲਗਾ ਰਹਿੰਦਾ। ਤੇ ਉਹ ਪਿਆਰ ਵੀ ਗਿੱਠਾਂ ਨਾਲ ਮਿਣ ਕੇ ਕਰਦੀ ਸੀ, ਕੋਈ ਗਿੱਠ ਗਿਰਾ ਵੱਧ ਨਾ ਟੁਰ ਜਾਵੇ। ਪਰ ਉਹ ਉਹਦੇ ਬਾਲਾਂ ਦੀ ਮਾਂ ਸੀ ਤੇ ਉਹਨੇ ਕਿਸ਼ਤਾਂ ਵਿੱਚ ਹੀ ਸਹੀ ਉਹਦੀ ਬਹੁ ਖਿਦਮਤ ਕੀਤੀ ਸੀ। ਜੇ ਉਹ ਮੰਨ ਜਾਵੇ ਤੇ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਹ ਅਜੇ ਜਵਾਨ ਤੇ ਸੋਹਣੀ ਏ ਤੇ ਉਹਨੂੰ ਪਨਾਹ ਤੇ ਮਦਦ ਦੀ ਲੋੜ ਏ। ਫੇਰ ਉਹ ਉਹਦੀ ਇਸਾਨਮੰਦ ਵੀ ਏ। ਜ਼ੀਨਤ ਮੰਨ ਜਾਏ ਤੇ ਉਹ ਦੋਵਾਂ ਨਾਲ ਇਨਸਾਫ ਕਰੇਗਾ। ਹਕੂਮਤ ਵੱਲੋਂ ਪਾਬੰਦੀ ਨਾ ਹੁੰਦੀ ਤੇ ਉਹ ਉਹਨੂੰ ਪੁੱਛੇ ਬਿਨਾਂ ਵੀ ਉਹਦੇ ਨਾਲ ਨਿਕਾਹ ਕਰ ਸਕਦਾ ਸੀ। ਪਰ ਹੁਣ ਉਹਦੀ ਰਜ਼ਾਮੰਦੀ ਤੇ ਇਜਾਜ਼ਤ ਜ਼ਰੂਰੀ ਸੀ। ਕੀ ਪਤਾ ਉਹ ਇਜਾਜ਼ਤ ਦੇ ਦੇਵੇ। ਇਸਲਾਮ ਵਿੱਚ ਤੇ ਜਾਇਜ਼ ਏ, ਉਮਰ ਤੇ ਦਿਲ ਵਿੱਚ ਗੁੰਜਾਇਸ਼ ਏ। ਇੰਜ ਹੋ ਜਾਏ ਤੇ ਉਹਦੇ ਅੰਦਰ ਦਾ ਇੱਕ ਗੱਪਾ ਭਰਿਆ ਜਾਏ, ਫਰਾ ਦੀ ਜੁਦਾਈ ਦਾ ਲਾਇਆ ਹੋਇਆ ਫੱਟ ਗੁਲ ਜਾਏ, ਵੀਰਾਨ ਜ਼ਿੰਦਗੀ ਵਿੱਚ ਬਹਾਰ ਆ ਜਾਏ। ਉਹਨੂੰ ਮਨਾਣਾ ਹੀ ਪਏਗਾ। ਇੱਕ ਨਵੀਂ ਹਯਾਤੀ ਦਾ ਮੁੱਢ ਬੱਝ ਜਾਏਗਾ। ਧੀ ਨੂੰ ਮਾਂ ਤੇ ਉਹਨੂੰ ਇੱਕ ਦਿਲਦਾਰ ਬੀਵੀ ਲੱਭ ਜਾਏਗੀ। ਉਹ ਸਾਰੇ ਦੁੱਖ ਭੁੱਲ ਜਾਵੇਗਾ। ਜ਼ੀਨਤ ਅੱਗੇ ਵੀ ਕੱਲੀ ਪਿੰਡ ਆ ਜਾ ਲੈਂਦੀ ਸੀ। ਸ਼ੁਰੂ ਵਿੱਚ ਉਹ ਨਾਲ ਜਾਂਦਾ ਹੁੰਦਾ ਜਾਂ ਪਿੰਡੋਂ ਕੋਈ ਉਹਨੂੰ ਛੱਡਣ ਆਉਂਦਾ ਪਰ ਫੇਰ ਸ਼ਹਿਰ ਤੇ ਪਿੰਡ ਵਿਚਕਾਰ ਆਉਣ ਜਾਣ ਵੱਧ ਗਿਆ ਤੇ ਉਹ ਆਪੂ ਵੀ ਕੱਲੀ ਬੁਰਕਾ ਪਾ ਕੇ ਟੁਰ ਪੈਂਦੀ। ਹੁਣ ਵੀ ਉਹ ਕੱਲੀ ਆਈ ਸੀ, ਪਰ ਇਸ ਵਾਰੀ ਉਹ ਇੰਜ ਆਈ ਜਿਵੇਂ ਹਨੇਰੀ ਤੂਫਾਨ ਹੁੰਦਾ ਏ। ਉਹਨੇ ਹੀ ਪੁੱਛਿਆ, ਕਿੱਥੇ ਹੈ ਉਹ ਕਤੂਰੀ? ਉਹ ਵਿਚਾਰੀ ਸਲਾਮ ਕਰਨ ਆਈ। ਅੱਗੋਂ ਉਸ ਚੰਗੀਆਂ ਸੁਣਾਈਆਂ, ਮੇਰੇ ਪਾ ਘਰ ਨੂੰ ਕੰਜਰਖਾਨਾ ਬਣਾਉਣ ਆਈ ਏ, ਹਰਾਮ ਖਾਣੀ ਮਾਂ ਦੀ ਏ ਧੀਏ, ਤੈਨੂੰ ਹੋਰ ਕੋਈ ਘਰ ਨਾ ਲੱਭਾ। ਝੂਠ ਦੀਏ ਝੂਠੇ, ਦਫਾ ਹੋ ਜਾਏ ਇੱਥੋਂ। ਮੇਰੇ ਬਾਲਾਂ ਉੱਤੇ ਤੇਰਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਜਾ ਨਿਕਲ ਜਾ ਐਸੇ ਵੇਲੇ ਜਿੱਥੇ ਮਰਜ਼ੀ ਆ। ਮਾਂ ਕੋਲ ਜਾ, ਭਾਵੇਂ ਪਿਓ ਕੋਲ, ਜੇ ਉਹਦਾ ਨਾਂ ਪਤਾ ਹੀ। ਖਾਲਦ ਉਹਨੂੰ ਪਹਿਲਾਂ ਸਹਿਜ ਸੁਭਾਅ ਨਾਲ ਰੋਕਦਾ ਰਿਹਾ। ਫੇਰ ਉਹਨੇ ਗੁੱਸੇ ਨਾਲ ਆਖਿਆ, ਚੁੱਪ ਕਰ ਜਾ, ਨਹੀਂ ਤੇ ਪਛਤਾਏਗੀ। ਇਹ ਵੇਖ ਲੈ, ਜ਼ੀਨਤ ਨੈਣ ਤਾਰਾ ਵੱਲ ਵੇਖ ਕੇ ਆਖਿਆ, ਇਹ ਕੁਝ ਕਰਾਉਂ ਸੈ ਨਾ, ਮਾਂ ਦੀ ਮੇਰਾ ਘਰ ਉਜਾੜੂ ਹੋ ਨਾ। ਮੈਂ ਤੇ ਅੱਗੇ ਹੀ ਪਛਤਾਉਂਦੀ ਹਾਂ, ਕਿਉਂ ਘਰ ਸੁੰਝਾਂ ਕਰ ਗਈ। ਕੁੜੀ ਰੋਣ ਲੱਗ ਪਈ, ਬਾਲ ਸਹਿਮ ਗਏ। ਖਾਲਦ ਆਖਿਆ, ਪਾਣੀ ਵਾਣੀ ਪੀ, ਬਾਲਾਂ ਦਾ ਹਾਲ ਚਾਲ ਪੁੱਛ, ਪਾਗਲ ਨਾ ਬਣ। ਮੈਂ ਤੈਨੂੰ ਸਾਰੀ ਗੱਲ ਦੱਸਾਂਗਾ। ਮੈਂ ਸਭ ਸੁਣ ਆਈ ਹਾਂ। ਜ਼ੀਨਤ ਆਖਿਆ, ਮੈਨੂੰ ਪਤਾ ਲੱਗ ਗਿਆ ਹੈ ਤੁਹਾਡੇ ਕੀ ਇਰਾਦੇ ਨੇ, ਪਰ ਮੇਰੇ ਜੀਵਦਿਆਂ ਇਹ ਨਹੀਂ ਹੋਣਾ। ਮੈਂ ਸੌਕਣ ਨਹੀਂ ਆਉਣ ਦੇਣੀ। ਤੁਸੀਂ ਇਹ ਗਲਤਫਹਿਮੀ ਦਿਲੋਂ ਕੱਢ ਛੱਡੋ। ਤੂੰ ਕੀ ਕਰ ਲਵੇਂਗੀ? ਖਾਲਦ ਗੁੱਸੇ ਨਾਲ ਆਖਿਆ, ਮੈਂ ਬਾਲਾਂ ਸਣੇ ਅੱਗ ਲਾ ਕੇ ਸੜ ਜਾਵਾਂਗੀ, ਵੱਡੀ ਨਹਿਰ ਵਿੱਚ ਛਾਲ ਮਾਰ ਦਿਆਂਗੀ, ਸਾਰਿਆਂ ਦੇ ਗਲ ਵੱਢ ਕੇ ਆਪਣੇ ਢਿੱਡ ਵਿੱਚ ਛੁਰੀ ਮਾਰ ਲਵਾਂਗੀ। ਉਹ ਸਹਿਮ ਗਿਆ। ਇਹੋ ਜਿਹੀ ਜਜ਼ਬਾਤੀ ਤੇ ਅੜਿਆ ਦੀ ਜ਼ਨਾਨੀ ਕੋਲੋਂ ਇਹ ਕੁਝ ਬਈਦ ਨਹੀਂ। ਉਹਦੇ ਸਹਿਮ ਜਾਣ ਨਾਲ ਉਹਨੂੰ ਹੋਰ ਫੜੀ ਮਿਲੀ। ਉਹਨੇ ਆਖਿਆ, ਤੁਸੀਂ ਕਰਕੇ ਵੇਖੋ, ਫੇਰ ਤੁਹਾਨੂੰ ਮੈਂ ਦੱਸਾਂਗੀ ਮੈਂ ਕੀ ਕਰ ਸਕਨੀ ਹਾਂ। ਮੈਂ ਕੁਝ ਨਹੀਂ ਕਰਨਾ ਚਾਹੁੰਦਾ, ਉਹਨੇ ਆਖਿਆ। ਇੱਕ ਬੇਆਸਰਾ ਤੇ ਯਤੀਮ ਕੁੜੀ ਨੂੰ ਪਨਾਹ ਦਿੱਤੀ ਏ। ਇਹ ਕੋਈ ਯਤੀਮ ਖਾਨਾ ਨਹੀਂ, ਮੇਰਾ ਤੇ ਮੇਰੀ ਔਲਾਦ ਦਾ ਘਰ ਹੈ। ਜ਼ੀਨਤ ਆਖਿਆ, ਜੇ ਉਹਨੂੰ ਘਰ ਵਿੱਚ ਰੱਖਣਾ ਜੇ ਤੇ ਬਾਲ ਮੇਰੇ ਹਵਾਲੇ ਕਰੋ, ਮੈਂ ਉਹਨਾਂ ਨੂੰ ਰੱਖਾਂ ਜਾਂ ਮਾਰਾਂ, ਪਰ ਅਸਾਂ ਇੱਥੇ ਨਹੀਂ ਰਹਿਣਾ। ਜ਼ਰਾ ਸਬਰ ਕਰ, ਆਰਾਮ ਕਰ, ਸਫ਼ਰ ਤੋਂ ਆਈ ਏ। ਉਹਨੇ ਆਖਿਆ, ਚਾਹ ਪਾਣੀ ਪੀ ਪਹਿਲਾਂ, ਜਦੋਂ ਤੀਕ ਇਹ ਇਸ ਘਰ ਵਿੱਚ ਏ। ਜ਼ੀਨਤ ਆਖਿਆ, ਮੇਰੇ ਉੱਤੇ ਘਰ ਦਾ ਅੰਨ ਪਾਣੀ ਹਰਾਮ ਏ। ਮੈਂ ਪਲੀਤ ਕੀਤੇ ਹੋਏ ਭਾਂਡਿਆਂ ਵਿੱਚ ਨਹੀਂ ਖਾ ਪੀ ਸਕਦੀ। ਇਹ ਇੱਥੋਂ ਦਫਾ ਹੋਵੇ, ਫੇਰ ਵੀ ਹਰ ਸ਼ੈ ਨੂੰ ਪਾਕ ਕਰਕੇ ਕੁਝ ਖਾਵਾਂ ਪੀਆਂਗੀ। ਜੇ ਤੇਰੀ ਇਹੋ ਜ਼ਿੱਦ ਏ ਤੇ ਮੈਂ ਇਹਨੂੰ ਕਿਸੇ ਹੋਰ ਘਰ ਵਿੱਚ ਛੱਡ ਦੇਵਾਂਗਾ। ਖਾਲਦ ਆਖਿਆ, ਪਰ ਤੂੰ ਵਿਖਾਲਾ ਨਾ ਕਰ, ਬਾਲਾਂ ਦੇ ਸਾਹਮਣੇ ਰੌਲਾ ਨਾ ਪਾ, ਉਹ ਕੀ ਸੋਚਣਗੇ। ਵਿਖਾਲਾ ਮੈਂ ਕਰ ਰਹੀ ਹਾਂ?
ਕਿ ਮੈਂ ਇਸ ਹਨੇਰ ਉੱਤੇ ਚੁੱਪ ਕਰਕੇ ਬਹਿ ਜਾਵਾਂ? ਕੀ ਹਨੇਰ ਹੋ ਗਿਆ ਏ? ਉਹਨੇ ਆਖਿਆ, ਅਕਲ ਦਿਮਾਗ ਤੋਂ ਕੰਮ ਲੈ, ਪਹਿਲਾਂ ਇਹਨੂੰ ਇੱਥੋਂ ਕੱਢੋ। ਜ਼ੀਨਤ ਆਖਿਆ, ਮੇਰਾ ਅਕਲ ਦਿਮਾਗ ਤਾਂ ਟਿਕਾਣੇ ਆਵੇਗਾ, ਇਹਨੂੰ ਮੈਂ ਨਹੀਂ ਕੱਢਣਾ। ਫਿਰ ਸਾਨੂੰ ਕੱਢ ਦਿਓ। ਤੂੰ ਨਹੀਂ ਰਹਿਣਾ ਚਾਹੁੰਦੀ, ਨਾ ਰਹੋ, ਇਹਨੇ ਇੱਥੇ ਹੀ ਰਹਿਣਾ ਹੈ। ਚਲੋ ਬਾਲੋ, ਸੁਣ ਲਿਆ ਜੇ? ਚਲੋ ਤਿਆਰ ਹੋ ਮੇਰੇ ਨਾਲ। ਬਾਲ ਇੱਥੇ ਹੀ ਰਹਿਣਗੇ। ਉਹਨੇ ਗੁੱਸੇ ਨਾਲ ਆਖਿਆ, ਤੂੰ ਜਾ ਆਪਣੇ ਮਾਂ ਪਿਓ ਕੋਲ, ਜਿਨ੍ਹਾਂ ਦਾ ਤੈਨੂੰ ਬਹੁਤਾ ਵਿਰਾਗ ਚੜਿਆ ਰਹਿੰਦਾ ਹੈ। ਇਹ ਮੇਰੇ ਨਾਲ ਜਾਣਗੇ। ਅੱਗੇ ਖੁਰੇ ਮੈਂ ਗੱਲ ਹੀ ਦਿੰਦਾ, ਪਰ ਹੁਣ ਮੈਨੂੰ ਤੇਰੇ ਉੱਤੇ ਇਤਬਾਰ ਨਹੀਂ ਰਿਹਾ। ਖਬਰਦਾਰ, ਜੇ ਬਾਲਾਂ ਦਾ ਨਾਂ ਵੀ ਲਿਆ ਤੇ ਮੈਂ ਉਹਨਾਂ ਨੂੰ ਅੱਗੇ ਵੀ ਪਾਲ ਰਿਹਾ ਤੇ ਹੁਣ ਵੀ ਪਲਦੇ ਰਹਿਣਗੇ। ਤੂੰ ਜਾਣਾ ਹੈ ਤੇ ਜਾ, ਪਰ ਇਹ ਵੇਲਾ ਤੈਨੂੰ ਹੱਥ ਨਹੀਂ ਆਉਣਾ। ਜ਼ੀਨਤ ਥੋੜਾ ਜਿਹਾ ਤ੍ਰਹਿ ਗਈ, ਪਰ ਉੱਠ ਖਲੋਤੀ, ਆਖਣ ਲੱਗੀ, ਠੀਕ ਏ, ਮੈਂ ਚਲੀ ਜਾਨੀ ਹਾਂ, ਤੁਹਾਡੇ ਸਿਰੇ ਚੜਾਂਗੀ। ਫਿਰ ਉਹਨੇ ਬਾਲਾਂ ਨੂੰ ਆਖਿਆ, ਸੁਣਦੇ ਪਏ ਹੋ? ਜੇ ਤੁਹਾਡੀ ਮਾਂ ਕਿਧਰੇ ਨਾ ਅਪੜੀ ਤੇ ਉਹਦੀ ਜ਼ਿੰਮੇਦਾਰੀ ਤੁਹਾਡੇ ਪਿਓ ਉੱਤੇ ਹੋਵੇਗੀ। ਲਓ, ਮੈਂ ਟੁਰ ਚੱਲੀ ਹਾਂ। ਉਹ ਬੁਰਕਾ ਪਾਉਣ ਲੱਗ ਪਈ। ਡਰਦੀ ਕੰਬਦੀ ਨੈਣਤਾਰਾ ਨੇੜੇ ਆ ਕੇ ਆਖਿਆ, ਆਂਟੀ ਜੀ, ਤੁਸੀਂ ਨਾ ਜਾਓ, ਆਪਣਾ ਘਰ ਛੱਡ ਕੇ ਮੈਂ ਚਲੀ ਜਾਨੀ ਹਾਂ। ਖਾਲਿਦ ਆਖਿਆ, ਹੁਣ ਤੇ ਸ਼ਰਮ ਕਰ, ਉਹ ਕੁੜੀ ਤੇਰੇ ਨਾਲੋਂ ਸਮਝਦਾਰ ਹੈ। ਜ਼ੀਨਤ ਨੂੰ ਫੇਰ ਜਿਵੇਂ ਅੱਗ ਲੱਗ ਗਈ, ਆਖਣ ਲੱਗੀ, ਬੇਵਕੂਫ ਤੇ ਸਿਰਫ ਮੈਂ ਹਾਂ, ਮੈਨੂੰ ਹੀ ਕਿਸੇ ਗੱਲ ਦਾ ਚੱਜ ਨਹੀਂ। ਤੁਸੀਂ ਇਹੋ ਚਾਹੁੰਦੇ ਹੋ ਨਾ ਮੈਂ ਚਲੀ ਜਾਵਾਂ? ਤੁਸੀਂ ਪਿੱਛੇ ਮੌਜਾਂ ਕਰੋ, ਆਪਣੀ ਮਰਜ਼ੀ ਕਰੋ, ਦੂਜੀ ਲੈ ਆਓ। ਉਹਨੇ ਨੈਣਤਾਰਾ ਤੇ ਦੂਜੇ ਬਾਲਾਂ ਨੂੰ ਇਸ਼ਾਰਾ ਕੀਤਾ ਭਈ ਉਹ ਥੱਲੇ ਚਲੇ ਜਾਣ। ਉਹ ਅਣਵਗਦੇ ਦਿਲ ਨਾਲ ਡਰਦੇ ਡਰਦੇ ਟੁਰ ਗਏ ਤੇ ਉਹਨੇ ਆਖਿਆ, ਵੇਖ ਜ਼ੀਨਤ, ਜੇ ਤੂੰ ਜ਼ਿੱਦ ਨਾ ਛੱਡੀ, ਅਕਲ ਨੂੰ ਹੱਥ ਨਾ ਮਾਰਿਆ ਤੇ ਅੱਜ ਤੇਰਾ ਮੇਰਾ ਹੁਣੇ ਫੈਸਲਾ ਹੋ ਜਾਣਾ ਹੈ। ਆਰਾਮ ਨਾਲ ਬਹਿ ਕੇ ਮੇਰੀ ਗੱਲ ਸੁਣ। ਇਸ ਕੁੜੀ ਨੂੰ ਮੈਂ ਪਨਾਹ ਦਿੱਤੀ ਏ, ਬਹੁ ਮਾਸੂਮ ਤੇ ਪਾਕ ਕੁੜੀ ਏ। ਉਹਦਾ ਆਪਣੇ ਮਾਂ ਪਿਓ ਦੇ ਗੁਨਾਹ ਨਾਲ ਕੋਈ ਤਲਕ ਨਹੀਂ। ਉਹ ਘਰੋਂ ਨਿਕਲ ਕੇ ਇਕੱਲੀ ਕਿੱਥੇ ਜਾਵੇਗੀ? ਮੈਂ ਔਲਾਦ ਵਾਲਾ, ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਤੂੰ ਆਖੇਂਗੀ ਤੇ ਉਹਦਾ ਕਿਸੇ ਹੋਸਟਲ ਵਿੱਚ ਬੰਦੋਬਸਤ ਕਰ ਦਿਆਂਗਾ, ਪਰ ਹੁਣੇ ਤੇ ਇਸ ਵੇਲੇ ਵਾਲੀ ਗੱਲ ਗਲਤ ਏ। ਓਨਾ ਕੁ ਜ਼ੋਰ ਪਾ ਜਿੰਨਾ ਮੈਂ ਝੱਲ ਸਕਾਂ। ਬਹੁਤਾ ਪਾਵੇਂਗੀ ਤੇ ਦੋਵੇਂ ਤਰੁੱਟ ਜਾਵਾਂਗੇ। ਅੱਗੋਂ ਤੇਰੀ ਮਰਜ਼ੀ, ਰਹਿਣਾ ਹੀ ਤੇ ਤੇਰਾ ਆਪਣਾ ਘਰ ਹੈ, ਜਾਣਾ ਹੀ ਤੇ ਫੇਰ ਕਦੀ ਪਰਤ ਕੇ ਨਾ ਆਉਣ ਲਈ ਜਾਵੀਂ। ਸ਼ਰਾ ਸ਼ਰੀਅਤ ਦੀ ਇੰਨੀ ਪਾਬੰਦ ਹੋ ਕੇ ਖੁਦਕਸ਼ੀ ਦੀਆਂ ਗੱਲਾਂ ਕਰਨੀ ਏ। ਖੁਦਕਸ਼ੀ ਹਰਾਮ ਹੈ, ਪਰ ਜੇ ਕੋਈ ਹਰਾਮ ਉੱਤੇ ਮਰਨ ਉੱਤੇ ਲੱਕ ਬੰਨ੍ਹ ਲਵੇ ਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਜ਼ੀਨਤ ਠੰਡੀ ਪੈ ਗਈ ਤੇ ਇਸ ਸ਼ਰਤ ਉੱਤੇ ਉਹਨੇ ਬੁਰਕਾ ਲਾ ਦਿੱਤਾ ਭਈ ਉਹ ਛੇਤੀ ਤੋਂ ਛੇਤੀ ਉਹਦਾ ਕਿਸੇ ਹੋਸਟਲ ਵਿੱਚ ਬੰਦੋਬਸਤ ਕਰ ਦੇਵੇਗਾ। ਨਾਲੇ ਉਹ ਤਦੋਂ ਤੀਕ ਵੱਖਰਾ ਖਾਏ ਪੀਏਗੀ ਤੇ ਵੱਖਰੀ ਰਹੇਗੀ। ਘਰ ਦੇ ਭਾਂਡਿਆਂ ਤੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਏਗੀ। ਉਹਨੇ ਸਾਰੀਆਂ ਸ਼ਰਤਾਂ ਮੰਨ ਲਈਆਂ। ਦਿਲ ਵਿੱਚ ਸੋਚਿਆਸ, ਖੋਰੇ ਹੌਲੀ ਹੌਲੀ ਉਹਦੀ ਕੌੜ ਤੇ ਨਫ਼ਰਤ ਘਟ ਜਾਏ ਤੇ ਉਹਦੇ ਵਿੱਚ ਕੁਝ ਤਬਦੀਲੀ ਆ ਜਾਏ। ਇਸ ਵੇਲੇ ਉਹਨੂੰ ਬਹੁਤਾ ਜ਼ਿੱਜ ਕਰਨਾ ਠੀਕ ਨਹੀਂ।